अस्सलाम वालेकुम रहमतुल्लाहि व बरकातहू जी। तो नाज़रीन, उम्मीद करना कि तुसीं हैरियत नाल होवोगे। तुसीं देख रहे हो साडा पंजाबी न्यूज़ चैनल। अज मेरे नाल जिहड़ा मंगोवाल दे कबड्डर जनाब अहमद महर साहब मौजूद ने। अज इन्हां नाल थोड़ियां बहुतियां गल्लां बातां करने आ। इन्हां को पुछने आ कि इन्हां नूं किन्नी देर हो गई है कबड्डी जिहड़ा खेडदे आ, इन्हां नूं किस तरह ये शौक पैदा होया है। पंजाबियां दी भी शान है कबड्डी। कबड्डी जिहड़ा नौजवान नस्ल नूं नशे तो बचाउण वास्ते बेहतरीन है। जितनी भी नौजवान नस्ल है उन्होंने भी चाहिए कि सारिਆਂ ਨੂੰ कि कोई ना कोई खेल अपना, चाहे कबड्डी होवे, चाहे क्रिकेट का ग्राउंड होवे, कोई भी ग्राउंड होवे, उन्होंने जिहड़ा ਉਹਦੇ तवज्जो करनी चाहिए ताकि जिहड़ा अजकल नशियात है ये तो बचा जा सके। मेरे नाल नौजवान मुंडा एक ਉਹਨੂੰ ਅੱਜ ਪੁੱਛਨੇ ਆ ਅਸੀਂ ਕਿ ਉਹਨੂੰ ਇਹ ਕਿਸ ਤਰ੍ਹਾਂ ਸ਼ੌਕ ਹੋਇਆ ਕਬੱਡੀ ਖੇਡਦੇ ਆ। ਅੱਛਾ ਅਹਿਮਦ ਸਾਹਿਬ, अस्सलाम वालेकुम। वालेकुम सलाम। ਕੀ ਹਾਲ ਚਾਲ? ਠੀਕ ਠਾਕ ਹੋ? ठीक ठाक। ਅੱਛਾ, ਤੁਹਾਨੂੰ ਕਿਸ ਤਰ੍ਹਾਂ ਇਹ ਸ਼ੌਕ ਪੈਦਾ ਹੋਇਆ ਕਬੱਡੀ ਖੇਡਣ ਦਾ? मेरा दोस्त है अफरीदी खान ते उन्होंने ना मैच सी ना 50 आपस च ना दो क्लबां ना ते उन्होंने मैच उदों मैनू मतलब कबड्डी का पता भी नहीं थी यार की होंदी है की नहीं, ते उन्होंने मैच मुझ खेडा ते वीडियो शीडियो मैं उन्होंने वेखियां ते बड़ा चंगा लगा इंज ते वो फिर मैं ना उत्थों मैनू उन्होंने शौक पिया ते फिर मैं उदों स्टार्ट कर ली हौली हौली करना कबड्डी। अच्छा, किन्नी कुछ देर हो गई ਤੁਹਾਨੂੰ ਕਬੱਡੀ ਖੇਡਦੇ ਆ ਤੇ ਤੁਸੀਂ ਕੀ ਕਿਹੜੀ ਕਿਹੜੀ ਜਗ੍ਹਾ ਤੇ ਹੁਣ ਤੱਕ ਖੇਡ ਚੁੱਕੇ ਹੋ? मैं तकरीबन साल हो चला खेडदियां ते इत्थे खेडियां गुजरात मंडी गुजरात जेठा मतलब पिंडां शिंडां जे अगां पिंडां सारे पासे खेडे हैं। अच्छा, ਇੱਥੇ ਤੁਹਾਨੂੰ ਕੋਈ ਗਵਰਨਮੈਂਟ ਦੀ ਤਰਫੋਂ ਜਾਂ ਤੁਸੀਂ ਮੰਗਵਾਲ ਦੇ ਰਿਹਾਇਸ਼ੀ ਹੋ ਤੇ ਇਹ ਤੁਹਾਨੂੰ ਕੋਈ ਗਰਾਊਂਡ ਤੇ ਸਪੈਸ਼ਲ ਦਿੱਤਾ ਗਿਆ ਹੋਵੇ ਜਿਹਦੇ ਵਿੱਚ ਤੁਸੀਂ ਖੇਡ ਸਕੋ, ਇਸ ਕਲਚਰ ਨੂੰ ਜਿਹੜਾ ਵਧਾ ਸਕੋ ਤੇ ਤਾਂ ਕਿ ਨੌਜਵਾਨ ਨਸਲ ਇਸ ਚੀਜ਼ ਨੂੰ ਦੇਖ ਕੇ ਤੁਹਾਡੇ ਨਾਲ ਖੇਡਣ ਨੂੰ ਆਉਣ? ਕਿਉਂ ਇਸ ਤਰ੍ਹਾਂ ਦੀ ਗੱਲਬਾਤ ਹੈ? नहीं इत्थे कोई ग्राउंड को नहीं, ग्राउंड की वजह तो मतलब असं 50 जाने प्रैक्टिस करन, ठीक है, ग्राउंड को नहीं। उस तो बाद कोई इत्थे मतलब लड़के आंदे ने एक दो दिन नहीं आंदे आ ते नहीं कोई बंदा नहीं आंदा ग्राउंड ट्रेनिंग नहीं कोई करता आवे ते 2-3 दिन आंदे ने फिर छड़ जांदे ने। ਅੱਛਾ, ਤੁਹਾਡਾ ਉਸਤਾਦ ਕੌਣ ਹੈ ਜਿਹੜਾ ਤੁਹਾਨੂੰ ਐਸਮ ਫੁੱਲ ਟ੍ਰੇਨ ਕਰ ਰਿਹਾ? ਤੁਸੀਂ ਕਬੱਡੀ ਖੇਡ ਰਹੇ ਹੋ ਤੇ ਤੁਸੀਂ ਕਿੰਨੀ ਕੁ ਦੇਰ ਹੋ ਗਈ ਇਸ ਕਬੱਡੀ ਦੇ ਨਾਲ ਜਿਹੜਾ ਹੁਣ ਤੱਕ ਤੁਸੀਂ ਟੀਮਾਂ ਦੇ ਵਿੱਚ ਜਾ ਕੇ ਜਾਂ ਖੇਡਦੇ ਹੋਵੇ? तकरीबन साल ने साल अहमद महर साहब ने 50 ਦੇ ਨੇ, ਠੀਕ ਹੈ, ਉਹ ਪੰਜਾਬ ਪੁਲਿਸ ਵੱਲੋਂ ਖੇਡਦੇ ਨੇ ਤੇ ਉਹਨਾਂ ਕੋਲ ਅਸੀਂ ਜਾ ਸੀ, ਉਹਨਾਂ ਕੋਲ ਖੇਡਦੇ, ਉਹਨਾਂ ਕੋਲ ਪ੍ਰੈਕਟਿਸ ਕਰਦੇ ਆ ਤੇ ਕਾਫੀ ਜ਼ਿਆਦਾ ਮੁੰਡੇ ਹੁੰਦੇ ਨੇ। ਮੈਂ ਇਕੱਲਾ ਮਤਲਬ ਮੰਗੋਵਾਲ ਦਾ ਨਹੀਂ, ਗੁਜਰਾਤ ਤੋਂ ਵੀ ਮੁੰਡਾ ਇੱਕ ਦੋ ਹੁੰਦਾ ਮਤਲਬ ਆਲੇ ਦੁਆਲੇ ਪਿੰਡਾਂ 'ਚ ਨਾ, ਸਾਰੇ ਪਿੰਡਾਂ 'ਚ ਨਾਗਰਿਆਂ ਵਾਲਾ ਇਹ ਹੋਗਾ ਉੱਥੇ ਟ੍ਰੇਨਿੰਗ ਕਰਨ ਆਉਂਦੇ ਨੇ ਮੁੰਡੇ 20-25 ਮੁੰਡੇ ਹੁੰਦੇ ਨੇ ਤੇ ਉੱਥੇ ਟ੍ਰੇਨਿੰਗ ਕਰਾਉਂਦੇ ਨੇ। ਸਵੇਰ ਟਾਈਮ ਵੀ ਕਰੀ ਦੀ ਹੈ ਤੇ ਸ਼ਾਮ ਟਾਈਮ ਵੀ ਉੱਥੇ ਟ੍ਰੇਨਿੰਗ ਕਰੀ ਦੀ ਹੈ। ਅੱਛਾ, ਤੁਸੀਂ ਬਿਆਨਦੇ ਕਿ ਮੰਗੋਵਾਲ ਦੇ ਵਿੱਚ ਤੁਹਾਡੇ ਕੋਲ ਗਰਾਊਂਡ ਨਹੀਂ ਹੈ, ਨਾ ਹੀ ਕਿਸੇ ਇੰਤਜ਼ਾਮੀਆ ਨੇ ਇਸ ਚੀਜ਼ ਦਾ ਮਤਲਬ ਕਿ ਤੁਹਾਨੂੰ ਕੋਈ ਤਾਵਨ ਕੀਤਾ। ਤੁਸੀਂ ਜਿਹੜਾ ਉਹ ਆਪਣਾ ਇਸ ਕਬੱਡੀ ਨੂੰ ਖੇਡਣ ਵਾਸਤੇ ਉਹ ਸਪੈਸ਼ਲ 50 ਜਾ ਕੇ ਕਬੱਡੀ ਨੂੰ ਖੇਡਦੇ ਹੋ, ਉੱਥੇ ਜਿਹੜਾ ਤੁਸੀਂ ਆਪਣਾ ਉਸਤਾਦ ਦੇ ਨਾਲ ਕਿਤਨੇ ਕੁ ਸ਼ਾਗਿਰਦ ਹੁੰਦੇ ਨੇ ਉਹਨਾਂ ਦੇ ਉਸਤਾਦ ਨਾਲ ਤੁਹਾਡਿਆਂ ਦੇ, ਕਿਤਨੇ ਕੁ ਦੋਸਤ ਨੇ ਤੁਹਾਡੇ ਜਿਹੜੇ ਉੱਥੇ ਉਸਤਾਦ ਤੁਹਾਡੇ ਦੇ ਕੋਲ ਸਿੱਖ ਰਹੇ ਨੇ ਤੇ ਜਿਹੜੇ ਹੁਣ ਤੱਕ ਜਾਂ ਉਹਨਾਂ ਨੂੰ ਕੋਈ ਹਾਈ ਲੈਵਲ ਤੇ ਜਾ ਖੇਡ ਸਕਿਆ ਹੋਵੇ, ਜਾਂ ਤੁਸੀਂ ਜਿਹੜਾ ਆਪਣੇ ਮੁਲਕ ਤੋਂ ਬਾਹਰ ਵੀ ਜਾ ਕੇ ਜਿਹੜੇ ਖੇਡੇ ਹੋਏ ਤਾਂ ਕਿ ਆਪਣੇ ਮੁਲਕ ਦੇ ਵਿੱਚ ਜਿਹੜਾ ਖੇਡਦੇ ਹੋਵੇ? ਉਹ ਮੁੰਡੇ ਆਉਂਦੇ ਨੇ, ਕਾਫੀ ਮੁੰਡੇ ਨੇ ਆਲੇ ਦੁਆਲੇ ਪਿੰਡਾਂ ਦੇ ਤੇ ਜ਼ਿਆਦਾ ਸੀਨੀਅਰ ਪਲੇਅਰ ਨਹੀਂ ਨੇ, ਮਤਲਬ ਕਾਫੀ ਜ਼ਿਆਦਾ ਨੈਸ਼ਨਲ ਲੈਵਲ ਤੇ ਵੀ ਉਹ ਖੇਡ ਕੇ ਆਇਆ ਉਸ ਸਾਲ ਨੂੰ ਸ਼ਗੀਰ ਦੇ। ਉਸ ਤੋਂ ਬਾਅਦ ਅਸੀਂ ਵੀ ਇਨਸ਼ਾਅੱਲਾ ਜਲਦੀ ਖੇਡਾਂਗੇ, ਅਸੀਂ ਵੀ ਖੇਡ ਰਹੇ ਹਾਂ ਇੱਥੇ ਤੇ ਇਨਸ਼ਾਅੱਲਾ ਅਸੀਂ ਵੀ ਉਤਲੇ ਲੈਵਲ ਤੇ ਖੇਡਾਂਗੇ ਜ਼ਰੂਰ। ਅੱਛਾ, ਮੁਲਕ ਤੋਂ ਬਾਹਰ ਜਾ ਖੇਡੇ ਤੁਸੀਂ? ਅਜੇ ਤੱਕ ਕੋਈ ਨਹੀਂ? ਮੈਂ ਖੇਡਿਆ ਲੇਕਿਨ ਮੈਂ ਮਤਲਬ ਆਪਣੇ ਥਰੂ ਕੰਮ ਦੇ ਸਿਲਸਿਲੇ 'ਚ ਹੀ ਗਿਆ ਸਾਂ ਬਾਹਰ ਨਾ, ਤੁਰਕੀ ਮੈਂ ਗਿਆ ਸਾਂ ਤੇ ਮੈਂ ਉੱਥੇ ਮੈਚ ਖੇਡਿਆ ਸਾਂ ਤੁਰਕੀ ਵਿੱਚ। ਅੱਛਾ, ਕਬੱਡੀ ਨੂੰ ਖੇਡਣ ਦੇ ਕੀ ਰੂਲ ਹੁੰਦੇ ਨੇ? ਜਾਂ ਕਬੱਡੀ ਦੇ ਮੈਦਾਨ ਦੇ ਵਿੱਚ ਸਾਰੇ ਖੜ ਦੇ ਵਿੱਚ ਆਈ ਇੱਕ ਮੁਹਾਲਫ ਟੀਮ ਹੁੰਦੀ ਹੈ, ਇੱਕ ਮਤਲਬ ਕਿ ਤੁਹਾਡੀ ਟੀਮ ਹੋ ਗਈ, ਉਹ ਕਬੱਡੀ ਦੇ ਮੈਦਾਨ ਦੇ ਵਿੱਚ ਜਿਸ ਟਾਈਮ ਮੂੰਹ ਨੇ ਉਹਦਾ ਕੀ ਰੂਲ ਹੁੰਦਾ? ਵਿਸ਼ਕਾਰ ਜਿਹੜਾ ਲਾਈਨ ਇੱਕ ਹੁੰਦੀ ਹੈ ਉਹਨੂੰ ਕਿਸ ਤਰ੍ਹਾਂ ਕ੍ਰਾਸ ਕਰਨਾ ਹੁੰਦਾ ਹੈ, ਜਾਂ ਉਹ ਕਿਤਨੇ ਬੰਦੇ ਹੁੰਦੇ ਨੇ ਮੁਹਾਲਫ ਪਾਰਟੀ ਦੇ ਜਾਂ ਤੁਹਾਡੀ ਤਰਫੋਂ ਜਿਹੜਾ ਕੋਡੀ ਪਾਣ ਜਾਂਦਾ ਉਹਦੇ ਕੀ ਰੂਲ ਨੇ? ਉਹ ਸਾਡੇ ਨਾਜ਼ਰੀਨ ਨੂੰ ਵੀ ਦੱਸ ਦਿਓ ਤਾਂ ਕਿ ਉਹਨਾਂ 'ਚ ਵੀ ਕੋਈ ਨੌਜਵਾਨ ਕਿਹਾ ਜਿਹੜਾ ਨਸਲ ਨੂੰ ਇਹ ਪੈਗਾਮ ਵੀ ਨਾਲ ਦਿਓ ਕਿ ਇਹਦਾ ਕੀ ਫਾਇਦਾ ਹੈ, ਇਹਦਾ ਕੀ ਕਰਨਾ ਮਤਲਬ ਕਿ ਕਿਤੇ ਬੰਦੇ ਨੂੰ ਇਸ ਖੇਡ ਨੂੰ ਖੇਡਣਾ ਚਾਹੀਦਾ ਵੇ, ਨੌਜਵਾਨ ਨੂੰ ਨਾਲ ਤੁਸੀਂ ਕੀ ਪੈਗਾਮ ਦਿਓ ਉਹਦੇ ਇਸ ਹਵਾਲੇ ਨਾਲ? ਗਰਾਊਂਡ ਹੁੰਦਾ ਦਾਇਰਾ, ਠੀਕ ਹੈ, ਤੇ ਉਹਦੇ 'ਚ ਨਾ ਮਤਲਬ 4 ਸਟਾਪਰ ਹੁੰਦੇ ਨੇ, ਇੱਕ ਸਾਈਡ ਦੇ ਦੂਸਰੀ ਸਾਈਡ ਦੇ 4 ਸਟਾਪਰ ਹੁੰਦੇ ਨੇ, ਇੱਕ ਰੇਡਰ ਹੁੰਦਾ, ਉਹਨੇ ਜਾ ਕੇ ਨਾ ਮਤਲਬ ਇੱਕ ਜਿਹੜਾ ਨਾ ਸਟਾਪਰ ਨੂੰ ਹੱਥ ਲਾਉਣਾ ਹੁੰਦਾ, ਉਹਨੂੰ ਹੱਥ ਲਾ ਕੇ ਆਉਣਾ ਹੁੰਦਾ, 30 ਸਕਿੰਟ ਦਾ ਟਾਈਮ ਹੁੰਦਾ, 30 ਸਕਿੰਟ ਦੇ ਵਿੱਚ ਉਹਨੇ ਵਾਪਸ ਆਉਣਾ ਹੁੰਦਾ।
ਅੱਛਾ ਮਤਲਬ ਤੁਸੀਂ ਪਿਆ ਕਰਦੇ ਹੋ ਕਿ ਜਿਸ ਟਾਈਮ ਇੱਕ ਬੰਦਾ ਕੋਡੀ ਪਾਉਂਦਾ ਜਾਂ ਤੁਹਾਡੀ ਟੀਮ ਦਾ ਇੱਕ ਬੰਦਾ ਤੇ ਕੋਡੀ ਪਾਉਂਦਾ ਤੇ ਅਗਲੇ ਪਾਸੇ 4 ਖਿਡਾਰੀ ਖਲੋਤੇ ਹੁੰਦੇ ਨੇ ਜਿਨ੍ਹਾਂ ਵਿੱਚੋਂ ਇੱਕ ਨੇ ਉਸ ਜੇ ਕੋਡੀ ਪਾਉਣ ਨੂੰ ਹੱਥ ਲਗਾਉਣਾ ਹੁੰਦਾ ਜੇ ਇੱਕ ਤੋਂ ਵੱਧ ਨੂੰ ਹੱਥ ਲਾਏ ਤੇ ਉਹਦਾ ਕੀ ਮਤਲਬ ਗਿਣਿਆ ਜਾਂਦਾ? ਉਹ ਮਤਲਬ ਹੈ ਕਿ ਜੇ ਕਬੱਡਰ ਲਾਵੇ ਨਾ ਦੋ ਨੂੰ ਹੱਥ ਲਾਵੇ ਫਿਰ ਪੁਆਇੰਟ ਉਹਨਾਂ ਲਾਵੇ। ਠੀਕ ਹੈ, ਜੇ ਮਤਲਬ ਕਬੱਡਰ ਇੱਕ ਨੂੰ ਲਾਣ ਲਗਾ ਜਾਂ ਦੋ ਲੱਗ ਗਏ ਨਾ ਤੇ ਫਿਰ ਕਬੱਡਰ ਦਾ ਪੁਆਇੰਟ ਹੋਏਗਾ। ਮਕਸਦ ਇਹ ਤੁਸੀਂ ਪਿਆਰ ਦਿਓ ਕਿ ਜਿਹੜਾ ਕਬੱਡਰ ਕੋਡੀ ਪਾ ਰਿਹਾ ਹੁੰਦਾ ਵੀ ਜੋ ਗਲਤੀ ਨਾਲ ਦੋ ਨੂੰ ਹੱਥ ਲਾ ਛੜੇ ਤੋਂ ਜਿਹੜੇ ਅੱਗੇ 4 ਨੇ ਪੁਆਇੰਟ ਉਹਨਾਂ ਦਾ ਆ ਜਾਂਦਾ, ਉਹ ਕਬੱਡਰ ਜਾਂ ਕੋਡੀ ਪਾਉਂਦਾ ਉਹ ਹਾਰ ਜਾਂਦਾ। ਜੇ ਉਹ ਕਬੱਡਰਾਂ ਜਿਹੜੇ ਅੱਗੇ ਖਲੋਤੇ ਹੁੰਦੇ ਨੇ 4 ਉਹਨਾਂ ਵਿੱਚੋਂ ਜੀ ਦੋ ਬੰਦਿਆਂ ਦਾ ਹੱਥ ਲੱਗ ਜਾਏ ਜਾਂ ਕੋਡੀ ਪਾਉਣ ਲੱਗਿਆ ਹੁੰਦਾ ਤੇ ਫਿਰ ਪੁਆਇੰਟ ਉਹ ਕੋਡੀ ਪਾਉਣ ਲਗਾ ਹੋ ਜਾਂਦਾ। ਠੀਕ ਹੋ ਗਿਆ। ਤੇ ਇਹਦਾ ਕਿੰਨਾ ਕੁ ਟਾਈਮ ਹੁੰਦਾ ਵੀ ਇੱਕ ਜਿਹੜਾ ਕੋਡੀ ਪਾਉਣ ਦਾ ਜਿਹੜਾ ਉਸ ਕੋਡੀ ਦੇ ਵਿੱਚੋਂ ਵਾਪਸ ਉਹਨੇ ਆਪਣੇ ਪਿੰਡ ਦੇ ਵਿੱਚ ਜਾਣਾ ਹੁੰਦਾ ਜਿਹੜਾ ਉਹ 30 ਸਕਿੰਟ ਦਾ ਟਾਈਮ ਹੁੰਦਾ ਤੇ ਆਫ ਹੁੰਦਾ ਤਕਰੀਬਨ 20 ਮਿੰਟ ਦਾ ਹੋ ਜਾਏਗਾ। ਇੱਕ ਸਾਈਡ ਦੇ ਮਤਲਬ ਇੱਕ ਸਾਈਡ ਤੇ ਪਹਿਲੀ ਟੀਮ ਦੇਖਣਾ ਫਿਰ ਦੁਬਾਰਾ ਦੂਸਰੀ ਸਾਈਡ ਤੇ ਦੂਸਰੀ ਟੀਮ। ਅੱਛਾ, ਜਿਹੜਾ ਕਬੱਡੀ ਦਾ ਗਰਾਊਂਡ ਹੁੰਦਾ ਗਰਾਊਂਡ ਕਿੰਨੇ ਕੁ ਹੱਥ ਦੇ ਵਿੱਚ ਹੁੰਦਾ, ਕਿੰਨਾ ਕੁ ਦੀ ਚੌੜਾਈ ਹੁੰਦੀ, ਕਿੰਨੀ ਕੁ ਦੀ ਲੰਬਾਈ ਹੁੰਦੀ ਜਾਂ ਗੋਲ ਹੁੰਦਾ 75 ਫੁੱਟ ਦਾਇਰੇ ਵਿੱਚ ਹੁੰਦਾ। ਠੀਕ ਹੋ ਗਿਆ। 75 ਫੁੱਟ 80 ਫੁੱਟ। ਤੇ ਇਹ ਟੀਮਾਂ ਦੇ ਟੋਟਲ ਜਿਹੜਾ ਮੈਂਬਰ ਕਿੰਨੇ ਕੁ ਹੁੰਦੇ ਨੇ, ਲਾਮਹਦੂਦ ਹੁੰਦੇ ਨੇ ਜਾਂ ਇਹਨਾਂ ਦੀ ਕੋਈ ਗਿਣਤੀ ਹੁੰਦੀ ਜਾਂ ਕਿੰਨੇ ਕੁ ਹੁੰਦੇ ਨੇ? 10 ਹੁੰਦੇ ਨੇ, 12 ਹੁੰਦੇ ਨੇ? ਸਾਰੇ ਨਾਜ਼ਰੀਨ ਨੂੰ ਦੱਸ ਦਿਓ ਤਾਂ ਕਿ ਉਹਨਾਂ ਨੂੰ ਜਰਾ ਬਾਰੇ ਪਤਾ ਲੱਗੇ। ਤਕਰੀਬਨ 10 ਪਲੇਅਰ ਹੁੰਦੇ ਨੇ ਤੇ ਲੇਕਿਨ ਪਰਮਾਨੈਂਟ ਜਿਹੜੇ ਇਹਨਾਂ 4 ਸਟਾਪਰ ਖਿਡਾਉਣੇ ਹੁੰਦੇ ਨੇ ਤੇ ਕਬੱਡਰ 2-3 ਕਬੱਡਰ ਹੁੰਦੇ ਨੇ ਜਾਂ 4 ਹੋ ਗਏ ਤੇ ਵਾਰੀ ਉਹਨਾਂ ਕੋਟੀ ਪਾਣੀ ਹੁੰਦੀ ਤੇ ਜਾਫੀ ਜਿਹੜੇ ਸਟਾਪਰ ਉਹ ਇੱਕ ਲੱਗ ਗਿਆ ਤੇ ਬਸ ਸਾਂ ਜਰਾ ਵਾਰਮ ਅਪ ਤੇ ਦੂਸਰਾ ਖਲੋ ਸਕਦਾ ਹੈ, ਲੇਕਿਨ ਪਰਮਾਨੈਂਟ 4 ਹੀ ਖਲੋ ਸਕਦੇ ਨੇ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜੀ ਕੋਡੀ ਖੇਡਦੇ ਹੋ ਇਹਦੇ ਵਿੱਚ ਹਰਾ ਜਾਤ ਕੌਣ ਕਰਦਾ ਵੇ? ਉਹ ਤੁਹਾਡੇ ਉਸਤਾਦ ਕਰਦੇ ਨੇ ਜਾਂ ਕੋਈ ਤੁਹਾਡੇ ਮੂੰਹਵਾਲ ਦੇ ਤੁਸੀਂ ਰਿਹਾਇਸ਼ੀ ਵੀ ਹੋ, ਮੂੰਹਵਾਲ ਦੀ ਇੰਤਜ਼ਾਮੀਆ ਕੋਈ ਤੁਹਾਡੇ ਨਾਲ ਸਪੋਰਟ ਤੁਹਾਨੂੰ ਕਰਦੀ ਜਾਂ ਕਿ ਤੁਸੀਂ ਸਾਰਾ ਜ਼ਾਤੀ ਆਪਣੀ ਜੇਬ 'ਚ ਕਰਦੇ ਹੋ? ਉਹਦਾ ਕੀ ਤਰੀਕਾ ਕਾਰ ਬਣਾਉਂਦੇ ਹੋ? ਉਹ ਕੋਈ ਵੀ ਨਹੀਂ ਕਰਦਾ, ਮਤਲਬ ਆਪੇ ਹੀ ਕਰਨੇ ਆ, ਘਰੋਂ ਖਾ ਕੇ ਖੇਡਦੇ ਆ। ਠੀਕ ਹੈ, ਕੋਈ ਕਿਸੇ ਦਾ ਕੋਈ ਦੇਣ ਨਹੀਂ ਆ, ਨਾ ਹੀ ਕਿਸੇ ਨੇ ਕੋਈ ਮਤਲਬ ਕਿਸੇ ਦਾ ਸਾਨੂੰ ਸਪੋਰਟ ਨਹੀਂ ਆ ਕਿ ਕਿਸੇ ਚੀਜ਼ ਦੀ ਵੀ ਨਹੀਂ ਆ, ਅਸੀਂ ਆਪਣੇ ਘਰੋਂ ਖਾ ਖੇਡਦੇ ਆ। ਤੇ ਅੱਛਾ, ਜਿਹੜਾ ਤੁਸੀਂ ਕੋਡੀ ਖੇਡਣ ਵਾਲੇ ਜਿਤਨੇ ਵੀ ਜਵਾਨ ਇਹਨਾਂ ਦੀ ਕੋਈ ਖੁਰਾਕ ਸਪੈਸ਼ਲ ਹੁੰਦੀ ਹੈ ਕਿ ਜਾਂ ਆਮ ਸਾਡੇ ਮਤਲਬ ਆਮ ਜੀਆਂ ਆ ਰਹੀ ਤੁਸੀਂ ਸਾਰਾ ਖਾਣਾ ਪੀਣਾ ਖਾਂਦੇ ਹੋ? ਨਹੀਂ, ਸਪੈਸ਼ਲ ਇਹ ਹੀ ਹੁੰਦੀ ਹੈ ਮਤਲਬ ਫਰੂਟ, ਡਰਾਈ ਫਰੂਟ ਹੋ ਗਿਆ, ਸ਼ੇਕ ਵਗੈਰਾ। ਟ੍ਰੇਨਿੰਗ ਤੋਂ ਬਾਅਦ ਕੋਈ ਠੰਡੀ ਚੀਜ਼ ਜੂਸ ਪੀ ਲਿਆ, ਸ਼ੇਕ, ਤੇ ਉਸ ਤੋਂ ਬਾਅਦ ਘੰਟਾ 2 ਬਾਅਦ ਫਿਰ ਰੋਟੀ ਖਾਣੀ ਹੈ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਮਤਲਬ ਤਾਕਤ ਵਾਲੀਆਂ ਚੀਜ਼ਾਂ ਖਾਣੀਆਂ, ਠੰਡੀਆਂ ਚੀਜ਼ਾਂ ਹੋ ਗਈਆਂ। ਤੇ ਜਰਾ ਚੰਗੀ ਮਤਲਬ ਟ੍ਰੇਨਿੰਗ ਤੋਂ ਬਾਅਦ ਰੋਟੀ ਨਹੀਂ ਖਾਣੀ, ਮਤਲਬ ਟ੍ਰੇਨਿੰਗ ਤੋਂ ਬਾਅਦ ਕੋਈ ਠੰਡੀ ਚੀਜ਼ ਖਾਣੀ ਹੈ, ਕੋਈ ਤਾਕਤ ਵਾਲੀ ਸ਼ੇਕ ਵਗੈਰਾ ਇਸ ਤਰ੍ਹਾਂ ਦੀ ਕੋਈ ਚੀਜ਼, ਫਿਰ ਬਾਅਦ 'ਚ ਰੋਟੀ ਖਾਣੀ ਹੈ, ਫਿਰ ਸੁਬਾਹ ਟ੍ਰੇਨਿੰਗ ਕਰਨੀ ਹੈ, ਟ੍ਰੇਨਿੰਗ ਤੋਂ ਬਾਅਦ ਫਿਰ ਕੋਈ ਇੰਨੀ ਚੀਜ਼ ਖਾਣੀ ਹੈ, ਆਂਡੇ ਵਗੈਰਾ ਇਹ ਉਹ। ਅੱਛਾ, ਮੈਨੂੰ ਇਹ ਗੱਲ ਦੱਸੋ, ਇਹ ਤੁਸੀਂ ਹੁਣ ਤੱਕ ਕਿੰਨੇ ਕੁ ਮੈਚ ਜਿੱਤ ਚੁੱਕੇ ਹੋ ਜਾਂ ਜ਼ਿਆਦਾ ਤੁਹਾਨੂੰ ਕਿੰਨਾ ਕੁ ਇਨਾਮ ਮਿਲਿਆ ਵੇ ਜਾਂ ਕੋਈ ਕੱਪ ਜਿੱਤੇ ਹੋਣ? ਉਹ ਸਾਰੇ ਨਾਜ਼ਰੀਨ ਨੂੰ ਪਤਾ ਲੱਗੇ ਕਿ ਤੁਹਾਨੂੰ ਇੰਨੀ ਦੇਰ ਹੋ ਗਈ, 1 ਸਾਲ ਵਿੱਚ ਵੀ ਦੱਸਦੇ ਹੋ, ਅਰਸਾ ਹੋ ਗਿਆ ਤੁਹਾਨੂੰ ਖੇਡਦੇ ਆ, ਤਾਂ ਤੁਸੀਂ ਕਿੰਨਾ ਕੁ ਜ਼ਿਆਦਾ ਇਨਾਮ ਹਾਸਲ ਕੀਤਾ ਹੁਣ ਤੱਕ? ਨਾਮ ਮਤਲਬ ਇੰਨਾ ਲੈਂਦੇ ਨੇ ਯਾਦ ਨਹੀਂ, ਮਤਲਬ ਕਿੰਨੇ ਕੁ ਪੈਸੇ ਵੀ ਲੱਭਦੇ ਨੇ, ਕਾਫੀ ਜ਼ਿਆਦਾ ਸਟੇਜ ਨੂੰ ਲੱਭਦੇ ਨੇ, ਕਦੀ ਗਿਣੇ ਨਹੀਂ ਆ, ਜਾਂ ਉਂਝ ਵੀ ਮੈਡਲ ਵਗੈਰਾ ਲੱਭਦੇ ਨੇ, ਟਰਾਫੀਆਂ ਲੱਭਦੀਆਂ ਰਹੀਆਂ ਨੇ, ਵਿਨਰ ਦੀ ਟੀਮ ਦੀ, ਲੂਜ਼ ਦੀ, ਜਾਂ ਫਿਰ ਮੈਨ ਆਫ ਦੀ ਮੈਚ ਆਏ ਆ ਤੇ ਉਹ ਵੀ ਮਿਲੀਆਂ ਨੇ ਟਰਾਫੀਆਂ, ਮੰਡੀ, ਗੁਜਰਾਤ। ਅੱਛਾ, ਕੋਈ ਦਿਨ ਪਹਿਲਾਂ ਤਾਂ ਮੂੰਹਵਾਲ ਦੇ ਵਿੱਚ ਵੀ ਤੁਸੀਂ ਮਾਸ਼ਾਅੱਲਾ ਬਹੁਤ ਅੱਛਾ ਖੇਡੇ ਹੋ, ਉਹਦੇ ਵਿੱਚ ਕੋਈ ਤੁਹਾਡੇ ਦੋਸਤ ਅਹਿਬਾਬ ਮਹਿਮਾਨ ਖਸੂਸੀ ਆਏ ਸਨ, ਉਹਨਾਂ ਦੀ ਤਰਫੋਂ ਤੁਹਾਨੂੰ ਮਾਸ਼ਾਅੱਲਾ ਬਹੁਤ ਅੱਛੀ ਰਕਮ ਦਿੱਤੀ ਗਈ ਹੈ। ਉਹ ਰਕਮ ਤੁਹਾਡੇ ਕੋਈ ਅਜ਼ੀਜ਼ ਸਨ ਆਪਣੇ ਤੌਰ ਤੋਂ ਨਾ ਦਿੱਤੀ ਜਾਂ ਤੁਸੀਂ ਉਹਨਾਂ ਨੂੰ ਆਪ ਦਿੱਤੀ ਸੀ? ਇਹ ਸਾਡੇ ਨਾਜ਼ਰੀਨ ਨੂੰ ਦੱਸ ਸਕਦੇ ਕਿਉਂ ਕੋਈ ਬੰਦੇ ਇਸ ਤਰ੍ਹਾਂ ਦੇ ਵਿੱਚ ਹੈ ਨੇ ਕਿ ਜਿਹੜੇ ਇਸ ਤਰ੍ਹਾਂ ਗੱਲਾਂ ਕਰਦੇ ਨੇ ਕਿ ਨਾ ਆਪਣੇ ਤੌਰ ਤੇ ਬੰਦਿਆਂ ਨੂੰ ਦਿੱਤੇ ਨੇ ਕਿ ਜਿਹੜਾ ਮਹਿਮਾਨ ਆਵੇ ਵੱਧ ਕੇ ਪੈਸੇ ਦੇ, ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਜਾਂ ਆਪਣੇ ਤੌਰ ਤੇ ਸਾਰਿਆਂ ਤੁਹਾਨੂੰ ਇੰਨੇ ਇਨਾਮ ਦਿੱਤੇ? ਕਿੰਨਾ ਇਨਾਮ ਸੀ ਇਹ ਜ਼ਰਾ ਦੱਸਿਆ ਜੀ, ਨਾਜ਼ਰੀਨ ਨੂੰ ਪਤਾ ਲੱਗ ਜੇ। ਨਾਮ ਜਿਹੜੇ ਮਹਿਮਾਨੇ ਤੁਸੀਂ ਬੁਲਾਏ ਸਨ ਉਹਨਾਂ ਆਪ ਹੀ ਮੇਰਾ ਦੋਸਤ ਹੀ ਨੇ, ਤਕਰੀਬਨ ਦੋਸਤ ਜ਼ਬੈਰ ਤੇ ਗੋਗੀ ਸ਼ਾਹਰੀ, ਮਤਲਬ ਉਹਨਾਂ ਅੱਗੇ ਮੈਨੂੰ 1-2 ਵਾਰੀ ਆਖਿਆ, ਲੇਕਿਨ ਮੈਂ ਜਦੋਂ ਸਟਾਰਟ ਵੇ ਸੀ ਮੇਰੀ ਇੰਨੀ ਗੇਮ ਨਹੀਂ ਸੀ ਆ ਕਿ ਮੈਂ ਮਤਲਬ ਮੈਨੂੰ ਆਪੇ ਨਹੀਂ ਸੀ ਚੰਗਾ ਲੱਗਦਾ ਮੈਨੂੰ ਕੋਈ ਇੰਨੇ ਪੈਸੇ ਦੇਵੇ, ਕਿਉਂਕਿ ਮੈਂ ਇੰਨੇ ਜੋਗਾ ਹਾਂ ਕਿ ਮੈਨੂੰ ਨਾ ਕੋਈ ਆਪ ਆ ਕੇ ਆਖੇ ਤੈਨੂੰ ਅਸੀਂ ਫਲਾਣੀ ਚੀਜ਼ ਦੇਣੀ ਹੈ, ਮੈਂ ਕਿਸੇ ਨੂੰ ਮੂੰਹ ਬੋਲ ਕੇ ਨਾ ਆਖਾਂ। ਤੇ ਮੈਂ ਫਿਰ ਪਿਛਲਾ ਮੈਚ ਖੇਡਾਂ ਨਾ ਉਦੋਂ ਮੈਨੂੰ ਆਖਿਆ, ਮੈਂ ਨਹੀਂ ਦੇਖ ਲਓ ਜੋ, ਲੇਕਿਨ ਮੈਨੂੰ ਕੁਝ ਹੋਰ ਚੀਜ਼ ਦੇਣਾ ਚਾਹੁੰਦੇ ਸਨ, ਲੇਕਿਨ ਮੈਂ ਉਹਨਾਂ ਨੂੰ ਆਖਿਆ ਅਜੇ ਨਹੀਂ ਮੈਨੂੰ ਚਾਹੀਦੀ, ਮੈਂ ਮਤਲਬ ਇੰਨੇ ਜੋਗਾ ਹੋ ਜਾ ਕਿ ਮੈਨੂੰ ਨਾ ਆਪ ਆਖੇ ਯਾਰ ਲੈ ਚੀਜ਼, ਲੇਕਿਨ ਮੈਨੂੰ ਅੱਲਾ ਦਾ ਸ਼ੁਕਰ ਉਹਨਾਂ ਹੁਣ ਵੀ ਆਪ ਹੀ ਆਖਿਆ ਜੀ ਵੀ ਤੈਨੂੰ ਦਿੰਦੇ ਆ, ਲੇਕਿਨ ਮੈਂ ਇਨਕਾਰ ਹੀ ਕੀਤਾ, ਮੈਂ ਨਹੀਂ ਦੇਖ ਲਓ ਜੋ। ਫਿਰ ਉਹਨਾਂ ਆਖਿਆ ਤੁਹਾਨੂੰ ਕੁਝ ਪੈਸੇ ਦੇਵਾਂਗੇ ਤੇ ਉਹਨਾਂ ਮੈਨੂੰ 20,000 ਰੁਪਇਆ ਜਿਹੜਾ ਨਾਲ ਉੱਥੇ ਮੈਚ ਤੇ ਦਿੱਤਾ ਸੀ। ਅੱਛਾ, 20,000 ਰੁਪਇਆ ਤੁਹਾਨੂੰ ਜਿਹੜਾ ਉਹ
ਕਿ ਨਾ ਜ਼ੁਬੈਰ ਬੱਟ ਸਾਹਿਬ ਦੀ ਤਰਫੋਂ ਤੇ ਗੋਗੀ ਸ਼ਾਹ ਜਿਹੜਾ ਤੁਸੀਂ ਦੱਸਦੇ ਹੋ ਉਹਨਾਂ ਦੀ ਤਰਫੋਂ ਜਿਹੜਾ ਉਹ 20,000 ਰੁਪਇਆ ਇਨਾਮ ਦਿੱਤਾ ਗਿਆ ਸੀ। ਉਹ 20,000 ਰੁਪਇਆ ਕਿਆ ਉਹ ਸਿਰਫ ਤੁਹਾਡਾ ਸੀ ਜਾਂ ਤੁਹਾਡੀ ਪੂਰੀ ਟੀਮ ਦੇ ਵਿੱਚ ਉਹ ਜਿਹੜਾ ਵੰਡਿਆ ਗਿਆ? ਉਹ 20,000 ਰੁਪਇਆ ਨਾ ਮੈਨੂੰ ਦਿੱਤੇ ਸੀ ਤੇ ਮੇਰੇ ਸੀ, ਤੇ ਲੇਕਿਨ ਉਂਝ ਟੀਮ ਦਾ ਜਿਹੜਾ ਨਾਮ ਹੁੰਦਾ ਵੇ ਮਤਲਬ 30,000 ਮਿਲਿਆ ਜਾਂ 40,000 ਮਿਲਿਆ, ਉਹ ਫਿਰ ਸਾਰਿਆਂ ਦੀ ਡਿਵਾਈਡ ਹੁੰਦਾ, ਜਿੰਨੇ ਪਲੇਅਰ ਹੁੰਦੇ ਨਾ ਸਭ ਨੂੰ ਮਿਲਦਾ। ਮਕਸਦ ਜਦ ਤੁਹਾਨੂੰ 20,000 ਲੱਗਾ ਉਹ ਤੁਹਾਡੀ ਟੀਮ ਦਾ ਡਿਵਾਈਡ ਹੋ ਗਿਆ? ਹਾਂਜੀ ਬਿਲਕੁਲ ਡਿਵਾਈਡ ਠੀਕ ਹੋ ਗਿਆ। ਇਸੇ ਤਰ੍ਹਾਂ ਮਹਿਮਾਨਾਂ ਸੂਸੀ ਹੋਰ ਵੀ ਉੱਥੇ ਬਹੁਤ ਜ਼ਿਆਦਾ ਆਏ ਸਨ, ਜਿਸ ਤਰ੍ਹਾਂ ਕਿ ਅੰਜਮਨ ਤਾਜਰਾਂ ਦੇ ਕਾਲਜ ਚੌਧਰੀ ਨਵੀਦ ਹੁਸੈਨ ਵੜਾਇ ਸਾਹਿਬ ਸਨ, ਉਹਨਾਂ ਦੀ ਤਰਫੋਂ ਮੈਂ ਭਰ ਗਈ ਰਕਮ ਸੀ, ਉਹਨਾਂ ਵੀ 20,000 ਰੁਪਇਆ ਤੁਹਾਨੂੰ ਮੇਰੇ ਨਾਲ ਇਨਾਮ ਦਿੱਤਾ ਵੇ। ਇਸੇ ਤਰ੍ਹਾਂ ਜਿਹੜਾ ਚੌਧਰੀ ਤਹਿਰ ਮੂਲ ਸਾਹਿਬ ਵੜਾਇ ਸਾਹਿਬ ਸਨ, ਉਹਨਾਂ ਵੀ ਤੁਹਾਨੂੰ ਜਿਹੜਾ 20,000 ਰੁਪਇਆ ਇਨਾਮ ਦਿੱਤਾ। ਇਸੇ ਤਰ੍ਹਾਂ ਨਾਲ ਜਿਹੜਾ ਉਹ ਸ਼ਾਨ ਚੌਧਰੀ ਸਾਹਿਬ ਤਰੇਮੀਆਂ ਸਾਹਿਬ ਸਨ, ਚੌਧਰੀ ਸ਼ਾਨ ਤਰੇਮੀਆਂ ਸਾਹਿਬ ਸਨ ਵਿੱਚ, ਉਹਨਾਂ ਨੇ ਤੁਹਾਨੂੰ 20,000 ਰੁਪਇਆ ਦਿੱਤਾ। ਉਹ ਤੁਹਾਡਾ ਮਤਲਬ ਕਿ ਮਾਸ਼ਾਅੱਲਾ ਬਹੁਤ ਅੱਛੀ ਰਕਮ ਹੋ ਗਈ। ਤੇ ਉਹ ਜਿਹੜੀ ਰਕਮ ਹੈ ਉਹ ਸਾਰੇ ਤੁਸੀਂ ਆਪਣੀ ਪੂਰੀ ਟੀਮ ਤੇ ਡਿਵਾਈਡ ਕੀਤੀ, ਜਾਂ ਜਿਹੜੇ ਉਹ ਅਖਰਾਜਾਤ ਉੱਥੇ ਜਿਹੜੇ ਕੀਤੇ ਗਏ ਨੇ ਪਹਿਲਾਂ ਗਰਾਊਂਡ ਦੇ ਵਿੱਚ, ਮਤਲਬ ਕਿ ਕੁਰਸੀਆਂ ਦੇ ਉਹ ਅਖਰਾਜਾਤ ਕਿੰਨੇ ਕੀਤੇ ਨੇ, ਜਿਹੜੇ ਕੁਰਸੀਆਂ ਆਈਆਂ ਜਾਂ ਸਟੇਜ ਸਜਾਇਆ ਗਿਆ ਜਾਂ ਗਰਾਊਂਡ ਦੇ ਵਿੱਚ ਜਿਹੜਾ ਖਰਚਾ ਕੀਤਾ ਗਿਆ? ਮੈਂ ਕਿਉਂਕਿ ਮੈਂ ਆਪ ਬਜ਼ਾਤੇ ਖੁਦ ਕਾਫੀ ਦੇਰ ਦਾ ਉੱਥੇ ਗਿਆ ਸਾਂ, ਮੈਂ ਦੇਖਦਾ ਪਿਆ ਤੁਸੀਂ ਆਪ ਬਜ਼ਾਤੇ ਖੁਦ ਜਿਹੜਾ ਉਹ ਨਿਸ਼ਾਨਾਤ ਵੀ ਲਗਾ ਰਹੇ, ਸਾਰੀ ਮਿਹਨਤ ਕਰ ਰਹੇ, ਕਲਕ ਦੀ ਧੁੱਪ ਦੇ ਵਿੱਚ, ਤਪਦੀ ਧੁੱਪ ਦੇ ਵਿੱਚ। ਨਾਜ਼ਰੀਨ, ਮੈਂ ਆਪਣੀ ਅੱਖਾਂ ਨਾਲ ਦੇਖਿਆ ਕਿ ਇਹ ਕੌਡੀ ਖੇਡਣਾ ਵੀ ਨੌਜਵਾਨਾਂ ਵਾਸਤੇ ਕੋਈ ਆਮ ਜੀ ਗੱਲ ਨਹੀਂ, ਬਹੁਤ ਹੀ ਹਿੰਮਤ ਜਿਗਰੇ ਦੀ ਗੱਲ ਹੈ, ਔਰ ਇਹ ਕੌਡੀ ਦਾ ਬਹੁਤ ਫਾਇਦਾ ਵੀ ਹੈ। ਮੈਂ ਦੇਖਿਆ ਕਿ ਭਾਈ ਯਾਰੀ ਕਲਕ ਦੀ ਧੁੱਪ ਦੇ ਵਿੱਚ ਜਿਹੜਾ ਕੌਡੀ ਖੇਡਣ ਵਾਸਤੇ ਆਵਾਮ ਜਿਹੜੇ ਮਹਿਮਾਨ ਇਹਨਾਂ ਦੇ ਕੁਝ ਨਾਲ ਦੀ ਟੀਮ ਆ ਰਹੀ ਸੀ, ਉਹਨਾਂ ਵਾਸਤੇ ਗਰਾਊਂਡ ਨੂੰ ਤਿਆਰ ਪੇ ਕਰਦੇ ਹਨ। ਇਹਨਾਂ ਕਲਕ ਦੀ ਧੁੱਪ ਦੇ ਵਿੱਚ ਨਾਜ਼ਰੀਨ ਚਵਾਂ ਸਾਈਡਾਂ ਤੇ ਗੋਲਦਾਰਾ ਲਗਾ ਕੇ ਉਹਦੇ ਬਕਾਇਦਾ ਰੱਸੀਆਂ ਵਗੈਰਾ ਵੀ ਬਣੀਆਂ, ਤਾਂ ਕਿ ਆਵਾਮ ਮਜਮਾ ਜਿਹੜਾ ਉਸ ਦਾਇਰੇ ਤੋਂ ਅੰਦਰ ਨਾ ਆਉਣ, ਜਿਹੜੇ ਖਿਲਾੜੀ ਬਾਹਰੋਂ ਆਏ ਨੇ ਜਾਂ ਜਿਹੜੇ ਇੱਥੇ ਦੇ ਨੇ ਸਕੂਨ ਨਾਲ ਖੇਡ ਸਕਣ। ਫਿਰ ਉਸ ਤੋਂ ਬਾਅਦ ਨਾ ਮੰਗੂਵਾਲ ਜਿਹੜਾ ਉਹ ਇੱਕ ਟਰਾਲੀ ਟਾਇਰਾਂ ਨੂੰ ਬੁਲਾਇਆ, ਉਹਦੇ ਨਾਲ ਮਤਲਬ ਕੋਈ ਟੈਂਕਰ ਨੂੰ ਬੁਲਾਇਆ, ਉਹਨੇ ਸਾਰੇ ਗਰਾਊਂਡ ਦੇ ਵਿੱਚ ਪਾਣੀ ਤਰੋਕਿਆ। ਉਸ ਪਾਣੀ ਦੇ ਵਿੱਚ ਵੀ ਇਹਨਾਂ ਦਾ ਮਾਸ਼ਾਅੱਲਾ ਬਹੁਤ ਜ਼ਿਆਦਾ ਉਹ ਦੱਸਦੇ ਸਨ ਕਿ ਸਾਡਾ ਖਰਚਾ ਹੋ ਗਿਆ ਗਰਾਊਂਡ ਤਿਆਰ ਕਰਨੇ ਵਿੱਚ ਵੀ। ਤੇ ਬੰਦਿਆਂ ਨੂੰ ਇਹ ਹੀ ਹੁੰਦਾ ਕਿ ਮਾਸ਼ਾਅੱਲਾ ਜੀ ਬੜੀ ਰਕਮ ਇਹਨਾਂ ਇਕੱਠੀ ਕਰ ਲਈਏ, ਲੇਕਿਨ ਉਸ ਰਕਮ ਦੇ ਵਿੱਚ ਇਹਨਾਂ ਨੂੰ ਬਚਦਾ ਕੀ ਹੈ? ਉਹ ਕੱਖ ਵੀ ਨਹੀਂ ਬਚਦਾ ਉਹ ਜਿਹੜਾ ਇਹ ਬੰਦਿਆਂ ਨੂੰ ਖੁਸ਼ ਕਰ ਲੈਂਦੇ ਨੇ, ਬੰਦਿਆਂ ਨੂੰ ਐਂਟਰਟੇਨ ਕਰ ਲੈਂਦੇ ਨੇ। ਬਜ਼ਾਤੇ ਖੁਦ ਇਹਨਾਂ ਕੋਲ ਵੀ ਇਸ ਚੀਜ਼ ਦੀ ਤਸ਼ਰੀਹ ਕਰਾਉਂਦੇ ਆ ਕਿ ਟੋਟਲ ਕਿੰਨੀ ਕੁ ਰਕਮ ਹੋ ਗਈ ਜਿਹੜੀ ਤੁਸੀਂ ਆਪਣੇ ਘਰਾਂ ਨੂੰ ਲੈ ਕੇ ਗਏ। ਕੁਝ ਨਾਜ਼ਰੀਨ ਜਿਹੜੇ ਵਿੱਚ ਉਹ ਬੰਦਿਆਂ ਨਾਲ ਬੜੀਆਂ ਗੱਲਾਂ ਕਰਨ ਲੱਗੇ ਹੁੰਦੇ ਨੇ ਉੱਥੇ ਬਹਿ ਕੇ ਕਿ ਸਿਰਫ ਪੈਸਾ ਇਕੱਠਾ ਕਰਨ ਵਾਸਤੇ ਜਿਹੜਾ ਗੇਮ ਖੇਡੀ ਜਾਂਦੀ ਹੈ, ਹੋਰ ਕੋਈ ਵਜ੍ਹਾ ਨਹੀਂ ਹੈ। ਇਸ ਹਵਾਲੇ ਨਾਲ ਤੁਸੀਂ ਕੀ ਆਉਣਾ ਚਾਹਦੇ ਨਾਜ਼ਰੀਨ ਦੇ ਪੈਗਾਮ ਦੇ ਨੌਜਵਾਨ ਨਸਲ ਨੂੰ ਕਿ ਉਹਨਾਂ ਨੂੰ ਵੀ ਇਸ ਚੀਜ਼ ਦਾ ਖੇਡਣਾ ਚਾਹੀਦਾ ਕਿ ਨਸ਼ਾ ਵਗੈਰਾ ਕਰਨਾ ਚਾਹੀਦਾ? ਨਾਲੇ ਇਸ ਹਵਾਲੇ ਨਾਲ ਜਿਹੜਾ ਤਸ਼ਰੀਹ ਕਰਦਾ ਜੇ ਕਿ ਗਰਾਊਂਡ ਜਿਹੜਾ ਤਿਆਰ ਕਰਦਾ ਤੁਹਾਡਾ ਟੋਟਲ ਕਿੰਨਾ ਖਰਚਾ ਹੋ ਜਾਂਦਾ ਵੇ, ਕਿਸ ਤਰ੍ਹਾਂ ਤੁਸੀਂ ਮਿਹਨਤ ਕਰਦੇ ਹੋ ਮੁਕੰਮਲ ਗਰਾਊਂਡ ਨੂੰ ਤਿਆਰ ਕਰਨ ਵਾਸਤੇ? ਖਰਚਾ ਕਾਫੀ ਜ਼ਿਆਦਾ ਹੋ ਜਾਂਦਾ, ਠੀਕ ਹੈ। ਬੰਦਿਆਂ ਦੇ ਵਹਿਮ ਹੀ ਨੇ। ਤਕਰੀਬਨ ਸਾਨੂੰ ਨਵੀਦ ਨੇ ਚੌਧਰੀ ਨਵੀਦ 20,000 ਰੁਪਇਆ, ਚੌਧਰੀ ਤਹਿਰ ਮਹਮੂਦ, ਚੌਧਰੀ ਸ਼ਾਨੀ ਤਕਰੀਬਨ ਮਤਲਬ 60,000 ਰੁਪਇਆ ਸਾਡੇ ਕੋਲ ਆਇਆ, ਤੇ ਸਾਡਾ ਤਕਰੀਬਨ 70,000 ਰੁਪਇਆ ਸਾਡਾ ਖਰਚਾ ਹੋਇਆ। ਠੀਕ ਹੈ, ਮਤਲਬ ਇਹ ਚੀਜ਼ਾਂ ਦੇ ਵਿੱਚ ਜਿਹੜਾ ਗਰਾਊਂਡ ਜਿਹੜਾ ਪਾਣੀ ਤਰੋਕਿਆ ਉਸ ਟੈਂਕਰ ਨੂੰ ਤੁਸੀਂ ਖਰਚਾ ਹਰ ਇੱਕ ਬੰਦੇ ਫਿਰ ਉਹ ਜਿਹੜਾ ਸਟੇਜ ਲਿਆ ਕੇ ਲਾਇਆ, ਜਿਨ੍ਹਾਂ ਕੁਰਸੀਆਂ ਲਾਈਆਂ ਉਹਨਾਂ ਨੂੰ ਤੁਸੀਂ ਦੇਣਾ ਸੀ। ਮਤਲਬ ਫਿਰ ਪਾਣੀ ਦਾ ਜਦੋਂ ਸਾਰੇ ਮਹਿਮਾਨਾਂ ਦਾ ਇੰਤਜ਼ਾਮ ਕੀਤਾ, ਜਿਹੜੇ ਤੁਹਾਨੂੰ ਸਪੈਸ਼ਲ ਢੋਲ ਵਾਲਾ ਵੀ ਇੱਕ ਬੁਲਾਇਆ ਜਾਂਦਾ ਜਿਹੜਾ ਇਸਤਕਬਾਲ ਕਰਦਾ ਹੈ, ਉਹ ਵੀ ਤੁਸੀਂ ਆਪਣੀ ਜੇਬ 'ਚ ਖਰਚਾ ਦੇਣਾ ਹੁੰਦਾ। ਜਿਹੜਾ ਇਸਤਕਬਾਲ ਕਰਦਾ ਹੈ, ਫੁੱਲਾਂ ਦੇ ਹਾਰ ਪਾਉਂਦਾ ਜਾਂ ਫੁੱਲ ਪੱਤੀਆਂ ਛੱਡਦਾ, ਉਹਨੂੰ ਤੁਸੀਂ ਜੇਬ ਦੇ ਵਿੱਚ ਵੀ ਦੇਣਾ। ਲੇਕਿਨ ਉਹ ਮਹਿਮਾਨ ਸੂਸੀ ਵੀ ਇਹਨਾਂ ਨੂੰ ਦਿੰਦੇ, ਲੇਕਿਨ ਤੁਸੀਂ ਵੀ ਇਹਨਾਂ ਨੂੰ ਪੱਕੇ ਦੇਣਾ। ਫਿਰ ਇੱਕ ਸਪੈਸ਼ਲ ਮੈਂ ਦੇਖਿਆ ਵੀ ਕਿ ਇਹਨਾਂ ਦਾ ਸਪੈਸ਼ਲ ਇੱਕ ਉੱਤੇ ਕੈਮਰਾਮੈਨ ਵੀ ਹੁੰਦਾ ਜਿਹੜਾ ਬਕਾਇਦਾ ਲਾਈਵ ਇਹਨਾਂ ਦੀ ਕਵਰੇਜ ਕਰਦਾ ਵੇ। ਕਬੱਡੀ ਜਿਹੜਾ ਸਪੈਸ਼ਲ ਜਿਤਨੇ ਵੀ ਮੈਚ ਹੁੰਦੇ ਨੇ ਉਹਨਾਂ ਦੇ ਵਿੱਚ ਉਹ ਲਾਈਵ ਕਵਰੇਜ ਕਰਦਾ ਵੇ। ਉਹ ਬੰਦੇ ਨੂੰ ਵੀ ਇਹਨਾਂ ਬਕਾਇਦਾ ਜੇਬ ਦੇ ਵਿੱਚੋਂ ਖਰਚਾ ਦੇਣਾ ਹੁੰਦਾ ਵੇ। ਉਹ ਮਾਮਲਾਤ ਥੋੜੇ ਕਰਦੇ ਆਉਂਦੇ ਨੇ, ਕਤਰੇ ਇਹਨਾਂ ਦੇ ਜਾ ਬਣਦੇ। ਇਸੇ ਤਰ੍ਹਾਂ ਇਹਨਾਂ ਦੇ ਵੀ ਹਰਾਜਾਤ ਬਹੁਤ ਜ਼ਿਆਦਾ ਹੋ ਜਾਂਦੇ ਨੇ। ਆਉਣ ਵਾਲੇ ਮਹਿਮਾਨਾਂ ਵਾਸਤੇ ਪਾਣੀ ਦਾ ਵੀ ਇੰਤਜ਼ਾਮ ਇਹਨਾਂ ਕਰਨਾ ਹੁੰਦਾ। ਫਿਰ ਗਰਮੀ ਦੇ ਵਿੱਚ ਜਿਹੜੇ ਗੁਜਰਾਂਵਾਲਾ ਦੀ ਟੀਮ ਹੁੰਦੀ ਹੈ ਉਹਨਾਂ ਦੇ ਖਾਣ ਦਾ ਵੀ ਬੰਦੋਬਸਤ, ਜਾਂ ਦੂਸਰੇ ਕਿਸੇ ਵੀ ਜਗ੍ਹਾ ਤੋਂ ਟੀਮ ਹੁੰਦੀ ਹੈ ਜ਼ਾਹਿਰ ਨਾਲ ਮੈਚ ਖੇਡਣਾ ਹੁੰਦਾ, ਬਗਾਨੀ ਟੀਮ ਨੇ ਆਉਣਾ, ਉਹਨਾਂ ਦੀ ਕੋਈ ਖਿਦਮਤਦਾਰੀ ਵੀ ਨਾ ਕਰਨੀ, ਭਾਰ ਨਾਲ ਖਾਣਾ ਖਿਲਾਉਣਾ ਵੇ, ਪਾਣੀ ਪਿਲਾਉਣਾ ਵੇ। ਫਿਰ ਜਾਂਦੀ ਦਫਾ ਨੂੰ ਨਹਾ ਕੇ ਫਿਰ ਦੁਬਾਰਾ ਮਤਲਬ ਜਾਂਦੀ ਦਫਾ ਵੀ ਖਾਣਾ ਖਿਲਵਾ ਕੇ ਫਿਰ ਟੋਰਨਾ ਹੁੰਦਾ। ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਹਰਾਜਾਤ ਹੋ ਜਾਂਦੇ ਨੇ। ਬੰਦਿਆਂ ਨੂੰ ਇਹ ਵਹਿਮ ਨਹੀਂ ਹੁੰਦਾ ਕਿ ਪੈਸਾ ਜਿਹੜਾ ਕਮਾ ਕੇ ਜਾਂ ਪੈਸਾ ਜਿਹੜਾ ਬਣਾਉਣ ਵਾਸਤੇ ਸਿਰਫ ਆਏ ਨੇ, ਲੇਕਿਨ ਇੱਕ ਸ਼ੌਕ ਦੀ ਵਜ੍ਹਾ ਤੋਂ ਜਿਹੜਾ ਇਸ ਗੇਮ ਨੂੰ ਇਹ ਖੇਡ ਰਹੇ ਨੇ। ਤੇ ਨੌਜਵਾਨ ਨਸਲ ਨੂੰ ਤੁਸੀਂ ਕੀ ਪੈਗਾਮ ਦਿਓ ਇਸ ਹਵਾਲੇ ਨਾਲ? ਇਹ ਪੈਗਾਮ ਦਿੰਦੇ ਆ, ਖੇਡਣ ਸਾਰੇ, ਕਬੱਡੀ ਖੇਡਣ, ਟ੍ਰੇਨਿੰਗ ਕਰਨ, ਨਸ਼ੇ ਤਮਾਸ਼ੇ ਤੋਂ ਬਚਣ ਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨ, ਮਾਂ ਪਿਓ ਦਾ ਨਾਮ ਰੋਸ਼ਨ ਕਰਨ। ਜੈਸਾ ਕਿ ਨੌਜਵਾਨ ਦਾ ਕਹਿਣਾ ਹੈ ਕਿ ਜਿੰਨੇ ਵੀ ਤੁਸੀਂ ਯਾਰ ਵੀਰ ਭਰਾ ਦੇਖ ਰਹੇ ਹੋ, ਸਾਰੇ ਜਿਹੜਾ ਇਸ ਖੇਡਾਂ ਧਿਆਨ ਕਰੋ, ਨਾ ਕਿ ਨਸ਼ਿਆਂ ਜਾਓ। ਜਿਤਨੇ ਵੀ ਭਾਈ ਆ ਉਹ
ਕੋਈ ਨਾ ਕੋਈ ਗੇਮ ਖੇਡਣੀ ਸ਼ੁਰੂ ਕਰ ਦਿਓ ਤਾਂ ਕਿ ਇਹਨਾਂ ਨਸ਼ਿਆਂ ਤੋਂ ਬਚ ਜਾਓ, ਆਪਣੇ ਮਾਂ ਪਿਓ ਦਾ ਜਿਹੜਾ ਨਾਂ ਰੋਸ਼ਨ ਕਰੋ, ਆਪਣੇ ਸ਼ਹਿਰ ਦਾ ਨਾਂ ਰੋਸ਼ਨ ਕਰੋ। ਔਰ ਮੰਗਵਾਲ ਦੀ ਇੰਤਜ਼ਾਮੀਆ ਵੀ ਮੈਂ ਰਿਕੁਐਸਟ ਕਰਾਂ ਦਾ, ਚਾਹੇ ਜੋ ਸਿਆਸਤ ਨਾਲ ਵابستہ ਨੇ, ਚਾਹੇ ਜੋ ਕੋਈ ਵੀ ਆਮ ਤਬਕਾ ਮਤਲਬ ਕਿ ਅਮੀਰ ਘਰਾਣਾ ਜਾਂ ਦੇ ਦਾ ਜਾਂ ਸਭ ਉਸਤਾਦ, ਉਹਨਾਂ ਦੇ ਰਿਕੁਐਸਟ ਵੀ ਕਰਾਂ ਜਿਹੜੇ ਇਸ ਤਰ੍ਹਾਂ ਦੀ ਨੌਜਵਾਨ ਨਸਲ ਜਾਂ ਇਸ ਤਰ੍ਹਾਂ ਦੇ ਜਿਹੜੇ ਪਲੇਅਰ ਨੇ ਜਿਹੜੇ ਗਰਾਊਂਡ ਦੇ ਵਿੱਚ ਸ਼ਾਨ ਬਣਦੇ ਨੇ, ਮਤਲਬ ਗੇਮ ਖੇਡਦੇ ਨੇ, ਮਾਸ਼ਾਅੱਲਾ ਸੋਹਣੀ ਗੇਮ ਖੇਡਦੇ ਨੇ, ਉਹਨਾਂ ਨੂੰ ਸਪੋਰਟ ਯਾਰ ਕਰਨ। ਇਹਨਾਂ ਕਮ ਮੰਗਵਾਲ ਦੇ ਵਿੱਚ ਗਰਾਊਂਡ ਵੀ ਦਿੱਤਾ ਜਾਏ, ਜਿਹੜਾ ਕਿ ਬਹੁਤ ਅਰਸੇ ਤੋਂ ਅਸੀਂ ਦੇਖ ਰਹੇ ਹਾਂ ਕਿ ਉਹ ਕ੍ਰਿਕਟ ਗਰਾਊਂਡ ਜਿਹੜਾ ਉਹ ਨਹੀਂ ਅਜੇ ਤੱਕ ਮੇਰੇ ਸਾਹ ਜੇ ਮਿਲਿਆ ਵੀ ਉਹਦਾ ਅਜੇ ਤੱਕ ਇਹ ਨਹੀਂ ਪਤਾ ਕਿ ਬਣਨਾ ਕਿਦੋਂ ਹੈ। ਉਹ ਸਭ ਤਵੱਜੋ ਕਰੋ। तमाम सियासी लीडर के मेरी रिक्वेस्ट मंगवाल इंतजामिया की रिक्वेस्ट है कि वो सब तवज्जो करो ताकि नौजवान नस्ल जी सारे गेम ਨੂੰ ਖੇਡ ਵੀ ਸਕਣ, ਉਹਨਾਂ ਵਾਸਤੇ ਗਰਾਊਂਡ ਜਿਹਾ ਮੁਹੱਈਆ ਕਰੋ। ਕੋਈ ਦਿਹਾੜਾ ਪਹਿਲਾਂ ਤੇ ਫੁੱਟਬਾਲ ਟੀਮ ਇੱਕ ਮਾਸ਼ਾਅੱਲਾ ਆਈ ਸੀ, ਲੇਕਿਨ ਉਹ ਆਸਤਾ ਆਸਤਾ ਉਹ ਵੀ ਖਤਮ ਹੋ ਗਈ ਹੈ। ਹੁਣ ਕ੍ਰਿਕਟ ਟੀਮ ਜਿਹੜਾ ਮਾਸ਼ਾਅੱਲਾ ਇਹ ਵੀ ਹੈ ਨੂੰ ਖੇਡਦੇ ਨੇ ਮੁੰਡੇ, ਲੇਕਿਨ ਉਹਨਾਂ ਦੇ ਖੇਡਣ ਵਾਸਤੇ ਗਰਾਊਂਡ ਜਿਹੜਾ ਅਜੇ ਤੱਕ ਕੋਈ ਨਹੀਂ ਹੈ। ਇਸੇ ਤਰ੍ਹਾਂ ਕਬੱਡੀ ਦਾ ਮੈਚ ਖੇਡਣ ਵਾਲੇ ਮਾਸ਼ਾਅੱਲਾ ਨੌਜਵਾਨ ਨਸਲ ਇਹ ਵੀ ਇਹਨਾਂ ਨੂੰ ਗਰਾਊਂਡ ਕੋਈ ਨਹੀਂ ਮਿਲਦਾ ਹੈ। ਉਹ ਕਬੱਡੀ ਖੇਡਣ ਵਾਸਤੇ ਸਪੈਸ਼ਲ 50 ਜਾ ਕੇ ਜਿਹੜਾ ਆਪਣੇ ਉਸਤਾਦ ਦੇ ਕੋਲ ਕਬੱਡੀ ਸਿੱਖਦੇ ਵੀ ਨੇ, ਤੇ ਗਰਾਊਂਡ ਉਹਨਾਂ ਦਾ ਇਸਤੇਮਾਲ ਕਰਕੇ ਤੇ ਆਪਣੀ ਕਬੱਡੀ ਜਿਹੜਾ ਉਹ ਜਾਇਜ਼ ਪੇ ਸਿੱਖਦੇ ਨੇ। ਤੇ ਇਸ ਦੇ ਨਾਲ ਚਿੜੀ ਛਿੱਕਾ ਵਗੈਰਾ ਜਾਂ ਟੈਨਿਸ ਵਗੈਰਾ ਜਿਹੜਾ ਉਹ ਵੀ ਲੜਕੇ ਬਹੁਤ ਅੱਛਾ ਖੇਡਦੇ ਨੇ। ਮੰਗਵਾਲ ਦੇ ਵਿੱਚ ਬਹੁਤ ਜ਼ਿਆਦਾ ਐਸੇ ਨੌਜਵਾਨ ਨੇ ਜਿਹੜੇ ਕਿ ਖੇਡਾਂ ਦੇ ਵਿੱਚ ਬਹੁਤ ਸ਼ੌਕੀਨ ਵੀ ਨੇ, ਬਹੁਤ ਅੱਛਾ ਖੇਡਦੇ ਵੀ ਨੇ, ਲੇਕਿਨ ਉਹਨਾਂ ਨੂੰ ਇੱਕ ਤਾਂ ਸਪੋਰਟ ਵੀ ਨਹੀਂ ਹੁੰਦੀ, ਜਿਸ ਵਜ੍ਹਾ ਤੋਂ ਆਗੂ ਪਿਛਾ ਰਹਿ ਜਾਂਦੇ ਨੇ। ਇੱਕ ਜਿਹੜਾ ਉਹਨਾਂ ਨੂੰ ਗਰਾਊਂਡ ਨਹੀਂ ਮਿਲਦਾ ਖੇਡਣ ਨੂੰ, ਤੇ ਮੰਗਵਾਲ ਇੰਤਜ਼ਾਮੀਆ ਦਾ ਰੱਖਦੇ ਹੋਰ ਵੀ ਕਰਨਾ ਚਾਹੀਦਾ ਤਾਂ ਕਿ ਖੇਡਾਂ ਵੀ ਖੇਡ ਸਕਣ, ਨਸ਼ੇ ਤੇ ਵੀ ਬਚ ਸਕਣ। ਤੇ ਇਸ ਦੇ ਨਾਲ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀ ਅਦਾ ਕਰਾਂ ਜਿਨ੍ਹਾਂ ਸਾਨੂੰ ਆਪਣਾ ਕੀਮਤੀ ਟਾਈਮ ਕੱਢ ਕੇ ਜਨਾਬ ਅੱਜ ਸਾਨੂੰ ਟਾਈਮ ਦਿੱਤਾ ਸਾਡੇ ਪੰਜਾਬੀ ਨਿਊਜ਼ ਦੇ ਪ੍ਰੋਗਰਾਮ ਦੇ ਅੱਜ ਰੌਣਕ ਪਾਉਣੇ ਨੇ। ਤੇ ਮੈਂ ਤੁਹਾਡੇ ਨਾਜ਼ਰੀਨ ਦੇਖਣ ਦੀ ਇੱਕ ਰਿਕੁਐਸਟ ਕਰਾਂਗਾ, ਸਾਡੇ ਇਸ ਪੇਜ ਨੂੰ ਲਾਈਕ ਵੀ ਕਰੋ, ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਸਾਡੀਆਂ तमाम ਉਹਨਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਜਿਤਨੀਆਂ ਵੀ ਅਸੀਂ ਵੀਡੀਓ ਅਪਲੋਡ ਕਰਨਾ ਤੁਹਾਡੇ ਤੱਕ ਪਹੁੰਚ ਸਕਣ। ਕਿਸੇ ਵੀ ਮਾਮਲਾਤ ਦੀ ਵੀਡੀਓ ਹੋਵੇ ਜਾਂ ਕਿਸੇ ਵੀ ਕਿਸਮ ਦੀ ਕਵਰੇਜ ਵੀ ਤੁਸੀਂ ਕਰਾਉਣੀ ਹੋਵੇ, ਸਾਨੂੰ ਤੁਸੀਂ ਰਾਬਤਾ ਕਰੋ। ਸਕਰੀਨ ਦੇ ਉੱਤੇ ਨੰਬਰ ਦਿੱਤੇ ਆ। ਇਸੇ ਤਰ੍ਹਾਂ ਭਾਈ ਦਾ ਵੀ ਜਿਹੜਾ ਉਹ ਸਕਰੀਨ ਦੇ ਉੱਤੇ ਨੰਬਰ ਦੇ ਛੱਡਿਆ, ਅਹਿਮਦ ਮਹਿਰ ਸਾਹਿਬ ਦਾ ਵੀ, ਉਹ ਵੀ ਤੁਸੀਂ ਨੰਬਰ ਨੋਟ ਕਰ ਲਓ। ਜੇ ਤੁਸੀਂ ਆਪਣੇ ਪਿੰਡ 'ਚ ਗੇਮ ਖੇਡਣਾ ਚਾਹੁੰਦਾ ਜਾਂ ਇਹਨਾਂ ਦੇ ਨਾਲ ਇਹਨਾਂ ਨੂੰ ਕੋਈ ਸਪੋਰਟ ਕਰਨਾ ਚਾਹੁੰਦਾ, ਇਹਨਾਂ ਨਾਲ ਰਾਬਤਾ ਕਰਕੇ ਨਾਲ ਸਪੋਰਟ ਵੀ ਜ਼ਰੂਰ ਕਰੋ। ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਹੁਣ ਇਜਾਜ਼ਤ ਚਾਹਾਂਗਾ। ਅਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੂ।